ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੀਆਂ ਅਹਿਮ ਸਰਗਰਮੀਆਂ ਦੇ ਉੱਤੇ ਨਜ਼ਰ ਰੱਖਦੇ ਹਾਂ। ਅਤੇ ਸਾਡੇ ਅੱਜ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦਾ ਕੋਟ ਲੈਣ ਲਈ ਤੁਸੀਂ ਉਹਨਾਂ ਨੂੰ ਕਾਲ ਕਰੋ 408 272 2500 4082722500। ਉਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰੀਜ਼ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਅਤੇ ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੁਜਰਾਤ ਦੇ ਵਿੱਚ ਜਿਹੜੀ ਹੈ ਜੀ ਪਟੇਲਾਂ ਦੇ ਵੱਲੋਂ ਹਿੰਸਾ, 8 ਲੋਕਾਂ ਦੀ ਮੌਤ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੋ ਕੁਛ ਚੱਲ ਰਿਹਾ ਜੀ, ਜਿਵੇਂ ਮਾਡਲ ਦੇ ਤੌਰ ਦੇ ਉੱਤੇ ਪ੍ਰਚਾਰਿਆ ਗਿਆ ਸੀਗਾ ਜੀ ਗੁਜਰਾਤ ਨੂੰ, ਉਹਦਾ ਜਿਹੜਾ ਜੀ ਧੂੰਆਂ ਉਹ ਇਸ ਵੇਲੇ ਮੁਲਕ ਹੀ ਨਹੀਂ ਬਲਕਿ ਤਕਰੀਬਨ ਇਹ ਕਹਿ ਲਓ ਕਿ ਮੁਲਕ ਵਾਸੀ ਜਿੱਥੇ ਜਿੱਥੇ ਦੁਨੀਆ 'ਚ ਬੈਠੇ ਨੇ ਉਹ ਇਹਦਾ ਧੂੰਆਂ ਨਿਕਲਦਾ ਜਿਹੜਾ ਜੀ ਉਹ ਦੇਖ ਰਹੇ ਨੇ ਕਿ ਅਸਲ ਕਹਾਣੀ ਕੀ ਸੀਗੀ। ਉਹ ਲੱਗਦਾ ਜੀ ਕਿ ਜਿੰਨੀ ਦੇਰ ਤੱਕ ਮੋਦੀ ਸਾਹਿਬ ਦਾ ਉੱਥੇ ਰਾਜ ਜਿਹੜਾ ਜੀ ਉਹ ਰਿਹਾ, ਉਹਨਾਂ ਨੇ ਦੱਬ ਘੁੱਟ ਕੇ ਜਿਹੜੇ ਆ ਜੀ ਉਹ ਲੋਕ ਰੱਖੇ ਨੇ, ਤੇ ਜਦੋਂ ਤੋਂ ਉਹ ਉੱਥੋਂ ਪਾਸੇ ਹੋ ਗਏ ਨੇ ਤੇ ਉਹ ਜਿਹੜੇ ਜੀ ਯੂਨਾਈਟ ਹੋਣੇ ਹੁਣ ਸ਼ੁਰੂ ਹੋਏ ਨੇ। ਇਹ ਤਾਂ ਹੋ ਨਹੀਂ ਸਕਦਾ ਕਿ 22 ਸਾਲਾਂ ਦਾ ਜਿਹੜਾ ਜੀ ਹਾਰਦਿਕ ਪਟੇਲ ਆ ਉਹ ਇੱਕ ਦਿਨ ਉੱਠੇ ਤੇ ਆਪਣਾ ਜਿਹੜਾ ਜੀ ਇਕੱਠ ਕਰਕੇ ਲੋਕਾਂ ਨੂੰ ਦਿਖਾ ਦੇ ਇੰਨੇ ਲੱਖ ਉਹਦੇ ਮਗਰ ਬੰਦਾ। ਆਫਟਰ ਆਲ ਇਹਦੇ ਵਾਸਤੇ ਕੁਛ ਜਿਹੜਾ ਜੀ ਸਮਾਂ ਤਾਂ ਲੱਗਿਆ ਹੀ ਹੋਊਗਾ। ਉਹ OBC ਦੀ ਮੰਗ ਜਿਹੜਾ ਜੀ ਕਰ ਰਿਹਾ ਪਟੇਲ ਭਾਈਚਾਰਾ। ਅਸਲ ਕਹਾਣੀ ਜਿਹੜੀ ਹੈ ਜੀ ਉਹ ਇੱਥੋਂ ਵਿਗੜੀ ਆ ਕਿ ਪਰਸੋਂ ਜਦੋਂ ਇਹਨਾਂ ਨੇ ਇਕੱਠ ਕੀਤਾ ਸੀਗਾ ਇੱਕ ਬਹੁਤ ਵੱਡਾ, ਉਦੋਂ ਬਾਅਦ ਜਦੋਂ ਲੋਕ ਵਾਪਸ ਜਾ ਰਹੇ ਸਨ ਉਸ ਇਕੱਠ ਦੇ ਵਿੱਚੋਂ, ਖਿਜੇ ਹੋਏ ਪੁਲਿਸੀਆਂ ਨੇ ਇੱਕ ਜਗ੍ਹਾ ਦੇ ਉੱਤੇ ਜਿਹੜੀ ਭੀੜ ਸੀ ਉਹਨੂੰ ਹੀ ਖਿਡਾਉਣ ਦੇ ਵਾਸਤੇ 4 ਡਾਂਗਾਂ ਜਿਹੜੀਆਂ ਜੀ ਉਹ ਮਾਰਤੀਆਂ। ਸ਼ਾਇਦ ਪੁਲਿਸ ਦੀ ਪ੍ਰਵਿਰਤੀ ਆਉਣ ਵੜੀ ਉਹਨਾਂ 'ਚ। ਉੱਥੇ ਇਹ ਡਾਂਗਾਂ ਜਿਹੜੀਆਂ ਸੀਗੀਆਂ ਉਹ ਚੱਲੀਆਂ ਤੇ ਉਦੋਂ ਬਾਅਦ ਜਿਹੜੇ ਪਟੇਲ ਸੀਗੇ ਜੀ ਉਹ ਹਿੰਸਕ ਹੋ ਗਏ ਔਰ ਇਹਦੇ ਵਿੱਚ ਸਮੁੱਚਾ ਗੁਜਰਾਤ ਜਿਹੜਾ ਸੀ ਇਸ ਹਿੰਸਾ ਦੇ ਵਿੱਚ ਆਣ ਕੇ ਜਿਹੜਾ ਜੀ ਉਹ ਸ਼ਾਮਲ ਹੋ ਗਿਆ। 8 ਲੋਕਾਂ ਦੀ ਮੌਤ ਜਿਹੜੀ ਹੈ ਜੀ ਉਹ ਹੁਣ ਤੱਕ ਹੋ ਚੁੱਕੀ ਆ। ਪ੍ਰਧਾਨ ਮੰਤਰੀ ਜਿਹੜੇ ਸਾਰੇ ਹੀ ਇਸ਼ੂਜ਼ ਦੇ ਉੱਤੇ ਚੁੱਪ ਰਹਿੰਦੇ ਨੇ, ਉਹਨਾਂ ਨੇ ਇਸ ਇਸ਼ੂ ਦੇ ਉੱਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸ਼ਾਂਤੀ ਬਣਾਈ ਰੱਖਣ ਦੀ ਅਪੀਲ ਗੁਜਰਾਤ ਦੀ ਮੁੱਖ ਮੰਤਰੀ ਨੇ ਵੀ ਕੀਤੀ ਆ ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਹਾਰਦਿਕ ਪਟੇਲ ਨੇ ਵੀ ਕੀਤੀ ਹੈ। ਹਾਰਦਿਕ ਪਟੇਲ ਨੇ ਪਰ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਹੈ ਕਿ ਜਿੰਨਾ ਪੁਲਿਸ ਵਾਲਿਆਂ ਨੇ ਡਾਂਗਾ ਚਲਾਈਆਂ ਨੇ ਉਹ ਚਾਹੇ ਕਿਸੇ ਵੀ ਰੈਂਕ ਦੇ ਹੋਣ, 48 ਘੰਟਿਆਂ ਦੇ ਵਿੱਚ ਜਿਹੜਾ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ। 24 ਘੰਟੇ ਤਾਂ ਇਹਦੇ ਜਿਹੜੇ ਜੀ ਉਹ ਨਿਕਲ ਗਏ ਆ। ਹੁਣ ਜਿਹੜੀ ਹੈ ਜੀ ਫੌਜ ਤਲਬ ਕਰ ਲਈ ਗਈ ਆ ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਫੌਜ ਨੇ ਜਿਹੜਾ ਜੀ ਗਸ਼ਤ ਕੀਤੀ ਆ। ਜਿਹੜੀਆਂ 7-7, 8-8 ਮੰਜ਼ਿਲਾਂ ਵਾਲੀਆਂ ਬਿਲਡਿੰਗਸ ਨੇ ਉਹਨਾਂ ਦੀਆਂ ਛੱਤਾਂ ਦੇ ਉੱਤੇ ਜਿਹੜੇ ਜੀ ਲੋਕ ਚੜੇ ਹੋਏ ਨੇ ਇੱਟਾਂ ਵੱਟੇ ਲੈ ਕੇ। ਤੇ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਉੱਤੋਂ 8ਵੀਂ ਮੰਜ਼ਿਲ ਤੋਂ ਆਉਂਦੀ ਇੱਟ ਹੈ ਉਹ ਬੰਬ ਜ਼ਿਆਦਾ ਜਿਹੜਾ ਜੀ ਉਹ ਕੰਮ ਕਰਦੀ ਹੈ। ਤੇ ਉੱਤੇ ਜਿਹੜਾ ਜੀ ਕੀਤਾ ਕੀ ਜਾਵੇ 8ਵੀਂ ਮੰਜ਼ਿਲ ਦੇ ਉੱਤੇ ਜਿਹੜਾ ਜਾ ਕੇ, ਕਿਉਂਕਿ ਥੱਲਿਓਂ ਲੋਕ ਜਿਹੜੇ ਨੇ ਉਹ ਚੜ੍ਹਨ ਨਹੀਂ ਦੇ ਰਹੇ ਕਿਸੇ ਪੁਲਿਸ ਵਗੈਰਾ ਨੂੰ। ਥਾਂ ਥਾਂ ਦੇ ਉੱਤੇ ਬੱਸਾਂ, ਮੋਟਰਸਾਈਕਲ, ਟਰੱਕ ਤੇ ਸਰਕਾਰੀ ਸੰਪੱਤੀ ਜਿਹੜੀ ਹੈ ਜੀ ਉਹਨੂੰ ਫੂਕਿਆ ਜਾ ਰਿਹਾ ਹੈ। ਇੱਕ ਜਿਹੜੀ ਲਾਈਨ ਆ ਉਹ ਪੁੱਟ ਦਿੱਤੀ ਗਈ, ਮਾਲ ਗੱਡੀ ਜਿਹੜੀ ਸੀਗੀ ਜੀ ਉਹ ਥਾਂ ਦੇ ਉੱਤੇ ਹੀ ਰੋਕ ਲਈ, ਉਹਦੇ ਨਾਲ ਟਰੈਕ ਜਿਹੜਾ ਜੀ ਉਹ ਜਾਮ ਹੋ ਗਿਆ ਜੀ। ਇਹਦੇ ਨਾਲ 2 ਜਿਹੜੇ ਵੱਡੇ ਗੋਦਾਮ ਸੀਗੇ ਜੀ ਉਹਨਾਂ ਨੂੰ ਅੱਗ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ। 1000 ਦੇ ਕਰੀਬ ਬੰਦਾ ਸੀਗਾ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਅੱਗਾਂ ਜਿਹੜੀਆਂ ਜੀ ਉਹ ਲਾਈਆਂ ਨੇ। ਇਸ ਵੇਲੇ ਹੱਲ ਤੇ ਰਾਹ ਜਿਹੜਾ ਜੀ ਉਹ ਕੋਈ ਲੱਭ ਨਹੀਂ ਰਿਹਾ ਗੁਜਰਾਤ ਦੀ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ, ਕਿਹੜੇ ਤਰੀਕੇ ਦੇ ਨਾਲ ਇਹਨੂੰ ਠੱਲਿਆ ਜਾਵੇ। ਜੇ ਉਹ ਇਸ ਭਾਈਚਾਰੇ ਨੂੰ ਇਹ ਕਹਿੰਦੇ ਆ ਕਿ ਠੀਕ ਆ ਤੁਹਾਨੂੰ OBC ਦੇ ਵਿੱਚ ਜਿਹੜਾ ਜੀ ਉਹ ਲੈ ਆਵਾਂਗੇ ਤੇ ਇਹਦੇ ਨਾਲ ਜਿਹੜਾ ਸਮੁੱਚੇ ਮੁਲਕ ਦੇ ਵਿੱਚ ਇਹਦਾ ਧੂੰਆਂ ਜਿਹੜਾ ਜੀ ਫਿਰ ਦਿਸਣਾ ਸ਼ੁਰੂ ਹੋ ਜਾਣਾ। ਫਿਰ ਜਾਤ ਜਿਹੜੇ ਨੇ ਉਹ ਵੀ ਸੜਕਾਂ ਦੇ ਉੱਤੇ ਆ ਜਾਣਗੇ, ਉਹ ਵੀ OBC ਦੀ ਮੰਗ ਕਰੀ ਜਾਂਦੇ ਨੇ।
ਦੂਜੀ ਗੱਲ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਜੀ ਕਿ 50% ਤੋਂ ਵੱਧ OBC ਜਿਹੜੀ ਉਹ ਕੀਤੀ ਨਹੀਂ ਜਾ ਸਕਦੀ, ਉਹ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਆ ਕੇ ਆਉਣਾ ਹੈ। ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜੀ ਉਹ ਇਸ ਵੇਲੇ ਸਹੀ ਪੁੱਛੋ ਤਾਂ ਹੱਥਾਂ ਤੋਂ ਬਾਹਰ ਹੈ ਜੀ ਗੁਜਰਾਤ ਦੇ ਵਿੱਚ, ਕਹਿਣ ਨੂੰ ਚਾਹੇ ਸਰਕਾਰੀ ਤੌਰ ਦੇ ਉੱਤੇ ਕੁਝ ਵੀ ਕਿਹਾ ਜਾਵੇ। ਜੀ ਜੀ ਬਿਲਕੁਲ ਬਿਲਕੁਲ। ਤੇ ਲਓ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, 1 ਰੈਂਕ 1 ਪੈਨਸ਼ਨ ਦਾ ਜਿਹੜਾ ਮੁੱਦਾ ਆ ਉਹ ਵੀ ਇਸ ਟਾਈਮ ਲਗਾਤਾਰ ਭਖਿਆ ਹੋਇਆ ਆ। ਜਿਹੜੀ ਸਰਕਾਰ ਵੱਲੋਂ ਆਫਰ ਦਿੱਤੀ ਗਈ ਸੀ ਫੌਜੀਆਂ ਨੇ ਠੁਕਰਾਤੀ। ਜੀ ਬਿਲਕੁਲ, ਇਹ ਜਿਹੜੀ 1 ਪੈਨਸ਼ਨ ਹੈ ਜੀ ਇਹਦੇ ਵਾਸਤੇ ਜਿਹੜੇ ਬੈਠੇ ਹੋਏ ਨੇ ਜੀ ਜੰਤਰ ਮੰਤਰ ਦੇ ਉੱਤੇ, ਉਹਨਾਂ ਨੇ ਇਹ ਕਿਹਾ ਕਿ ਜਿਹੜੇ 3 ਨੁਕਤੇ ਸਰਕਾਰ ਨੇ ਪੇਸ਼ ਕੀਤੇ ਸੀਗੇ ਸਾਨੂੰ ਉਹ ਜਿਹੜੇ ਜੀ ਮਨਜ਼ੂਰ ਨਹੀਂ। ਥਲ ਸੈਨਾ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਤੇ ਸਾਬਕਾ ਫੌਜੀਆਂ ਦੇ ਨੁਮਾਇੰਦਿਆਂ ਦੇ ਵਿੱਚ 2 ਘੰਟੇ ਤੱਕ ਲੰਮੀ ਮੀਟਿੰਗ ਜਿਹੜੀ ਹੈ ਜੀ ਉਹ ਚੱਲੀ, ਪਰ ਗੱਲ ਜਿਹੜੀ ਹੈ ਜੀ ਉਹ ਕਿਸੇ ਸਿਰੇ ਨਹੀਂ ਲੱਗੀ। ਜਿਹੜੀ ਸਰਕਾਰ ਹੈ ਉਹ ਕਹਿੰਦੀ ਆ ਕਿ 2011 ਆਧਾਰ ਵਰਾ ਹੋਵੇ, ਪੈਨਸ਼ਨ ਦੇ ਵਿੱਚ ਸਾਲਾਨਾ 3% ਦਾ ਵਾਧਾ ਨਹੀਂ ਕੀਤਾ ਜਾਊਗਾ। ਸਰਕਾਰ ਸਾਬਕਾ ਫੌਜੀਆਂ ਨੂੰ ਪੈਸੇ ਦੀ ਅਦਾਇਗੀ 1 ਅਪ੍ਰੈਲ 2014 ਤੋਂ ਨਹੀਂ 1 ਅਪ੍ਰੈਲ 2015 ਤੋਂ ਕਰ ਸਕਦੀ ਹੈ। ਸਾਬਕਾ ਫੌਜੀਆਂ ਦੇ ਵਾਸਤੇ ਜਿਹੜੀ ਮੰਗ ਕਰ ਰਹੀ ਸੰਘਰਸ਼ ਕਮੇਟੀ ਆ ਉਹ ਇਹ ਕਹਿੰਦੀ ਆ ਕਿ ਗੁੰਝਲਦਾਰ ਹਿਸਾਬ ਕਿਤਾਬ ਦਾ ਸਿੱਧਾ ਮਤਲਬ ਹੈ ਕਿ ਰਕਮ ਘੱਟ ਮਿਲੂਗੀ। ਸਾਬਕਾ ਫੌਜੀਆਂ ਨੇ ਇਹ ਤਜਵੀਜ਼ ਜਿਹੜੀ ਹੈ ਜੀ ਉਹ ਤੇ ਠੋਕਰ ਮਾਰਤੀ ਹੈ। ਇਹ ਕਿਹਾ ਕਿ ਜਿਹੜਾ ਸੰਘਰਸ਼ ਅਸੀਂ ਮੱਠਾ ਰੱਖਿਆ ਸੀਗਾ ਸਰਕਾਰ ਦੇ ਕੁਝ ਭਰੋਸਿਆਂ ਕਰਕੇ, ਉਹਨੂੰ ਹੁਣ ਅਸੀਂ ਕਰਾਂਗੇ ਤੇਜ਼। ਔਰ ਉਹਨਾਂ ਨੇ ਇਹ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਅਸੀਂ ਇਹ ਸੰਘਰਸ਼ ਨੂੰ ਤੇਜ਼ ਕਰਾਂਗੇ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀਗਾ ਕਿ 1965 ਦੀ ਜਿਹੜੀ ਜੰਗ ਹੈ ਉਹਦੇ 50ਵੇਂ ਵਰ੍ਹੇਗੰਢ ਦੇ ਮੌਕੇ ਦੇ ਉੱਤੇ 28 ਅਗਸਤ ਨੂੰ ਸਰਕਾਰ ਸਾਬਕਾ ਫੌਜੀਆਂ ਲਈ 1 ਰੈਂਕ 1 ਪੈਨਸ਼ਨ ਦਾ ਐਲਾਨ ਕਰ ਸਕਦੀ ਹੈ, ਪਰ ਇਹ ਮਾਮਲਾ ਸਮਝ ਲਓ ਜੀ ਪਛੜ ਗਿਆ ਕਿਉਂਕਿ ਤਾਰਪੀਟੋ ਹੋ ਗਿਆ ਸਾਰਾ। ਸਾਬਕਾ ਫੌਜੀਆਂ ਨੇ ਮੰਨਣ ਤੋਂ ਜਿਹੜੀ ਇਹਦੀ ਨਾ ਕਰਤੀ ਹੈ। ਹੁਣ 28 ਤਰੀਕ ਨੂੰ ਕਿਸੇ ਐਲਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਜੀ 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 ਬਿਲਕੁਲ, ਇਹ ਵੀ ਹੁਣ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਮਾਮਲਾ ਆ ਉਹ ਲਟਕਦਾ ਹੀ ਜਿਹੜਾ ਆ ਉਹ ਜਾ ਰਿਹਾ ਆ। ਅਗਲੀ ਗੱਲ ਕਰਦੇ, ਪਟਿਆਲੇ ਦੇ ਵਿੱਚ ਇੱਕ ਬੰਦੇ ਨੇ ਆਪਣਾ ਪੁੱਤ ਤੇ ਪੋਤੀ ਨੂੰ ਜਾਨੋਂ ਮਾਰ ਕੇ ਖੁਦਕੁਸ਼ੀ ਕੀਤੀ। ਜੀ ਤੁਸੀਂ ਇਹ ਕਹਿ ਲਓ ਕਿ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹਦਾ ਅਸਰ ਪਰਿਵਾਰਾਂ ਦੇ ਉੱਤੇ ਬਹੁਤ ਵੱਡਾ ਇਹਨਾਂ ਦਿਨਾਂ ਦੇ ਵਿੱਚ ਪੈ ਰਿਹਾ ਜੀ। ਜਦੋਂ ਵੀ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਉਹ ਆਈ ਥਿੰਕ ਉਹ ਫਰਸਟ੍ਰੇਸ਼ਨ ਹੀ ਜਿਹੜੀ ਉਹ ਸ਼ੋਅ ਕਰਦੀ ਹੈ ਕਿ ਕਿਸ ਲੈਵਲ ਤੱਕ ਜਿਹੜੀ ਹੈ ਜੀ ਉਹ ਜਾ ਰਹੀ ਹੈ। ਇੱਥੇ ਅਬਲੋਵਾਲ ਪੈਂਦਾ ਜੀ ਏਰੀਆ, ਉਹਦੇ ਵਿੱਚ 55 ਸਾਲਾਂ ਦਾ ਇੱਕ ਜਿਹੜਾ ਸੁਖਦੇਵ ਸਿੰਘ ਸੀਗਾ, ਉਹਨੇ ਘਰੇਲੂ ਕਲੇਸ਼ ਕਰਕੇ ਜੀ ਆਪਣੀ 2 ਸਾਲਾਂ ਦੀ ਮਾਸੂਮ ਪੋਤੀ ਨੂੰ ਗੋਲੀ ਮਾਰਤੀ। 26 ਸਾਲਾਂ ਦਾ ਪੁੱਤ ਜਿਹੜਾ ਸੀਗਾ ਜੀ ਉਹਨੂੰ ਗੋਲੀ ਮਾਰਤੀ ਔਰ ਮਗਰੋਂ ਆਪ ਜਿਹੜਾ ਸੀਗਾ ਉਹ ਸਲਫਾਸ ਖਾ ਲਿਆ ਜੀ। ਸੁਖਦੇਵ ਸਿੰਘ ਜਿਹੜਾ ਜੀ ਉਹਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਸਿਦਕਜੀਤ ਕੌਰ 2 ਸਾਲਾਂ ਦੀ ਬੱਚੀ ਜਿਹੜੀ ਸੀਗੀ ਜੀ ਉਹਨੂੰ ਗੋਲੀ ਮਾਰੀ, ਸੁੱਤੀ ਪਈ ਸੀ ਉਸ ਟਾਈਮ, ਤੇ ਫਿਰ ਦਿਲਾਵਰ ਸਿੰਘ ਨੂੰ ਗੋਲੀ ਜਿਹੜੀ ਉਹ ਮਾਰੀ। ਰੌਲਾ ਰੱਪਾ ਤਾਂ ਪੈਂਦਾ ਰਿਹਾ। ਦਿਲਾਵਰ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਪਿਓ ਨੇ ਉਹਨੂੰ ਜਿਹੜਾ ਸੀਗਾ ਉਹ ਭੱਜਣ ਨਹੀਂ ਦਿੱਤਾ। ਸੁਖਦੇਵ ਸਿੰਘ ਜਿਹੜਾ ਸੀ ਦੋਨਾਂ ਨੂੰ ਮਾਰਨ ਤੋਂ ਬਾਅਦ ਉਹਨੇ ਸਲਫਾਸ ਜਿਹੜੀ ਸੀ ਉਹ ਖਾ ਲਈ। ਜਦੋਂ ਸਲਫਾਸ ਖਾ ਕੇ ਤਕਲੀਫ ਉਹਦੀ ਵਧੀ ਤਾਂ ਗਲੀ ਦੇ ਵਿੱਚ ਜਿਹੜਾ ਜੀ ਉਹ ਆ ਗਿਆ, ਉੱਥੇ ਹੀ ਡਿੱਗ ਪਿਆ। ਉੱਥੇ ਜਿਹੜੀ ਹੈ ਜੀ ਉਹ ਤੜਪ ਕੇ ਮੌਤ ਜਿਹੜੀ ਸੀ ਉਹ ਹੋ ਗਈ। ਜਿਹੜਾ ਖੁਦਕੁਸ਼ੀ ਨੋਟ ਉਹਨੇ ਲਿਖਿਆ ਉਹਦੇ ਵਿੱਚ ਉਹਨੇ ਇਹ ਗੱਲ ਆਖੀ ਆ ਕਿ ਜਿਹੜਾ ਉਹਦੇ ਪੁੱਤ ਦਾ ਸਹੁਰਾ ਪਰਿਵਾਰ ਹੈ ਉਹ ਸਾਡੇ ਘਰ ਦੇ ਵਿੱਚ ਕਲੇਸ਼ ਦੇ ਵਾਸਤੇ ਜਿਹੜਾ ਜੀ ਉਹ ਜ਼ਿੰਮੇਵਾਰ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਇਹ ਵਿਅਕਤੀ ਜਿਹੜਾ ਜੀ ਸੁਖਦੇਵ ਸਿੰਘ ਉਹਦੀ ਘਰ ਵਾਲੀ, ਇਹਨਾਂ ਦੀ ਐਕਚੁਅਲੀ ਆਪਣੇ ਨੂੰਹ ਪੁੱਤ ਦੇ ਨਾਲ ਪਿਛਲੇ ਦਿਨਾਂ ਤੋਂ ਕੁਝ ਕਲੇਸ਼ ਰਹਿੰਦਾ ਸੀਗਾ। ਜਿਹੜਾ ਨੂੰਹ ਤੇ ਪੁੱਤ ਸੀਗੇ ਜੀ ਉਹ ਹੁਣ ਮੂਵ ਹੋਣ ਵਾਲੇ ਸੀਗੇ, ਭਾਵ ਕਿ ਉਸ ਘਰ ਦੇ ਵਿੱਚੋਂ ਉਹ ਜਾਣ ਵਾਲੇ ਸੀਗੇ। ਤੇ ਜਿਹੜਾ ਜੀ ਇਹ ਚੀਜ਼ ਇਹਨੂੰ ਨਹੀਂ ਹੋਈ ਸੁਖਦੇਵ ਸਿੰਘ ਨੂੰ ਕਿ ਉਹਦਾ ਪੁੱਤ ਜਿਹੜਾ ਜੀ ਉਹ ਤੋਂ ਵੱਖਰਾ ਕਿਉਂ ਜਿਹੜਾ ਹੋ ਰਿਹਾ, ਜਿਹਦੇ ਕਰਕੇ ਉਹਨੇ ਦਿਮਾਗੀ ਪਰੇਸ਼ਾਨੀ ਦੇ ਜਿਹੜਾ ਚੱਲ ਰਿਹਾ ਸੀਗਾ ਆਪਣੀ ਮਾਸੂਮ ਪੋਤੀ ਨੂੰ ਵੀ ਕਤਲ ਕਰਤਾ, ਆਪਣੇ ਮੁੰਡੇ ਨੂੰ ਵੀ ਕਤਲ ਕਰਤਾ ਤੇ ਖੁਦ ਵੀ ਜਿਹੜਾ ਸੀਗਾ ਉਹ ਦੁਨੀਆ ਤੋਂ ਤੁਰ ਗਿਆ ਜੀ। ਇਹ ਫਰਸਟ੍ਰੇਸ਼ਨ ਹੈ, ਮਹਿੰਗਾਈ ਹੈ ਔਰ ਇਹਦੇ ਨਾਲ ਰਿਸ਼ਤੇ ਜਿਹੜੇ ਨੇ ਜਿਹੜੇ ਤਾਰ ਹੋ ਰਹੇ ਜਿਨ੍ਹਾਂ ਦੀ ਆਪਾਂ ਅਕਸਰ ਗੱਲ ਜਿਹੜੀ ਉਹ ਕਰਦੇ ਆ, ਇਹ ਉਹਨਾਂ ਦੇ ਵਿੱਚ ਹੀ ਇੱਕ ਕੜੀ ਹੈ। ਜੀ ਜੀ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ, ਸਿੱਖਾਂ ਦੀ ਘਟ ਰਹੀ ਆਬਾਦੀ ਦੇ ਉੱਤੇ ਬਹਿਸ ਸ਼ੁਰੂ। ਇਸ ਮਸਲੇ ਦੇ ਉੱਤੇ ਜੀ ਜਿਹੜਾ ਜੀ ਕਾਫੀ ਕੁਝ ਹੁਣ ਚੱਲਣਾ ਸ਼ੁਰੂ ਹੋ ਗਿਆ। ਹਾਲਾਂਕਿ ਪਹਿਲਾਂ ਕਦੀ ਇਹਦੇ ਉੱਤੇ ਕੋਈ ਬਹੁਤੀ ਬਹਿਸ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ। ਹਾਂ, ਜਥੇਦਾਰ ਸਾਹਿਬ ਦੇ ਵੱਲੋਂ ਵੱਧ ਬੱਚੇ ਪੈਦਾ ਕਰਨ ਤੋਂ ਬਿਨਾਂ ਕਦੀ ਗੰਭੀਰਤਾ ਵਾਲਾ ਬਿਆਨ ਉਹਨਾਂ ਦਾ ਵੀ ਨਹੀਂ ਆਇਆ ਜੀ। ਹੁਣ ਜਦੋਂ ਇਹ ਜਾਤੀ ਆਧਾਰਿਤ ਜਿਹੜੀ ਇਹ ਮਰਦਮਸ਼ੁਮਾਰੀ ਦੀ ਰਿਪੋਰਟ ਸਾਹਮਣੇ ਆਈ ਆ ਤੇ ਉਸ ਤੋਂ ਬਾਅਦ ਜਿਹੜਾ ਜੀ ਇੱਕ ਬਹਿਸ ਜਿਹੜੀ ਹੈ ਜੀ ਉਹ ਜ਼ਰੂਰ ਛਿੜੀ ਆ।
2011 ਦੀ ਮਰਦਮਸ਼ੁਮਾਰੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਤਾਂ ਸਿੱਖਾਂ ਦੀ ਆਬਾਦੀ ਜਿਹੜੀ ਹੈ ਜੀ ਉਹ ਘੱਟ ਗਿਣਤੀ 'ਚ ਆ ਗਈ। ਸਿੱਖਾਂ ਦੀ ਆਬਾਦੀ 13.1% ਹੀ ਰਹਿ ਗਈ ਆ ਚੰਡੀਗੜ੍ਹ ਦੇ ਵਿੱਚ, ਜਿਹੜੀ ਕਿ 2001 ਦੇ ਵਿੱਚ 16.1% ਸੀਗੀ। ਦਿੱਲੀ ਦੇ ਵਿੱਚ ਸਿੱਖਾਂ ਦੀ ਆਬਾਦੀ ਸਾਲ 2001 ਦੇ ਵਿੱਚ 4% ਸੀ, ਉਹ 2011 ਦੇ ਵਿੱਚ 3.4% ਤੇ ਆ ਗਈ ਹੈ। ਹਰਿਆਣੇ ਦੇ ਵਿੱਚ ਸਿੱਖਾਂ ਦੀ ਆਬਾਦੀ ਦੇ ਵਿੱਚ ਗਿਰਾਵਟ ਆਈ ਹੈ। ਸਾਲ 2001 ਦੇ ਵਿੱਚ 5.5% ਸਿੱਖਾਂ ਦੀ ਆਬਾਦੀ 2011 ਦੇ ਵਿੱਚ 4.9% ਤੱਕ ਜਿਹੜੀ ਦੀ ਉਹ ਰਹਿ ਗਈ। ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਸਿੱਖਾਂ ਦੀ ਜਿਹੜੀ ਕੁੱਲ ਆਬਾਦੀ ਹੈ ਜੀ ਉਹ 1.9, ਜੰਮੂ ਕਸ਼ਮੀਰ ਦੇ ਵਿੱਚ, ਹਿਮਾਚਲ ਪ੍ਰਦੇਸ਼ ਦੇ ਵਿੱਚ 1.2 ਤੇ ਉੱਤਰਾਖੰਡ ਦੇ ਵਿੱਚ 2 ਜਿਹੜੀ ਉਹ 3 ਹੈ ਤੇ ਰਾਜਸਥਾਨ ਦੇ ਵਿੱਚ 1.3 ਜਿਹੜੀ ਉਹ ਆਬਾਦੀ ਸਿੱਖਾਂ ਦੀ ਹੈ। ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਛਿੜ ਪਈ ਹੈ। ਇਹ ਕਿਹਾ ਜਾ ਰਿਹਾ ਜੀ ਕਿ ਬਹੁਤੇ ਕਿਉਂਕਿ ਸਿੱਖ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਵਸੇ ਨੇ, ਜਿਹਦੇ ਕਰਕੇ ਜਿਹੜੀ ਹੈ ਜੀ ਇਹ ਆਬਾਦੀ ਘਟੀ ਆ। ਪੜ੍ਹੇ ਲਿਖੇ ਹੋਣ ਕਰਕੇ ਜਿਹੜਾ ਜੀ ਬੱਚਿਆਂ ਦੀ ਗਿਣਤੀ ਆ ਉਹ ਘੱਟ ਹੈ। ਪਰ ਇਹਦੇ ਵਿੱਚੋਂ ਇੱਕ ਜਿਹੜਾ ਜੀ ਸਭ ਤੋਂ ਵੱਡੀ ਜਿਹੜੀ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਦਲਿਤ ਭਾਈਚਾਰਾ ਹੈ ਕਿ ਉਹਨੇ ਆਪਣੇ ਆਪ ਨੂੰ ਜਿਹੜਾ ਜੀ ਉਹ ਸਿੱਖ ਲਿਖਵਾਇਆ ਇਹਦੇ ਵਿੱਚ ਜੀ ਮਰਦਮਸ਼ੁਮਾਰੀ 'ਚ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਸਾਡੀ ਲੀਡਰਸ਼ਿਪ ਨੇ ਤੋੜ ਕੇ ਇਹਨਾਂ ਨੂੰ ਆਪਣੇ ਨਾਲੋਂ ਜਿਹੜਾ ਨਾ ਜੀ ਸੁੱਟਿਆ, ਕਿਤੇ ਨਾ ਕਿਤੇ ਉਸ ਚੀਜ਼ ਨੇ ਵੀ ਰੋਲ ਜਿਹੜਾ ਜੀ ਉਹ ਨਿਭਾਇਆ ਜੀ ਇਸ ਆਬਾਦੀ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ। ਜੀ ਜੀ ਤੇ ਜੇ ਪੰਨੂ ਜੀ ਆਪਾਂ ਅਗਲੀ ਗੱਲ ਕਰੀਏ, ਮੁੱਖ ਸਕੱਤਰ ਦੀ ਨਿਯੁਕਤੀ ਦਾ ਵੀ ਜਿਹੜਾ ਵਿਵਾਦ ਆ ਹੋਰ ਭਖਦਾ ਹੀ ਜਾ ਰਿਹਾ ਆ। ਲਾ ਲਿਆ ਬੰਦਾ ਜੀ ਜਿਹੜਾ ਇਹਨਾਂ ਨੇ ਲਾਉਣਾ ਸੀ? ਬਿਲਕੁਲ ਜੀ, ਹਰਚੰਦ ਸਿੰਘ ਦਿੱਲੀ। ਆਪਾਂ ਮੇਰਾ ਖਿਆਲ ਤੁਹਾਨੂੰ ਯਾਦ ਹੋਣਾ ਜੀ ਬਹੁਤ ਹਫ਼ਤੇ ਪਹਿਲਾਂ ਜਿਸ ਦਿਨ ਇਸ਼ਤਿਹਾਰ ਆਇਆ ਸੀਗਾ ਉਦੋਂ ਹੀ ਗੱਲ ਕੀਤੀ ਸੀ ਕਿ ਇਸ ਬੰਦੇ ਨੂੰ ਜਿਹੜਾ ਜੀ ਉਹ ਫਿੱਟ ਕੀਤਾ ਜਾਊਗਾ ਇਹਦੇ ਉੱਤੇ। ਔਰ ਕਿਉਂਕਿ ਜਿਸ ਦਿਨ ਇਸ਼ਤਿਹਾਰ ਦਿੱਤਾ ਗਿਆ ਸੀਗਾ ਉਸੇ ਦਿਨ ਹੀ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਜਾ ਕੇ ਜਿਹੜਾ ਜੀ ਉਹ ਅੰਮ੍ਰਿਤ ਛਕਿਆ, ਕਿਉਂਕਿ ਜੌਬ ਦੇ ਵਾਸਤੇ ਇਹ ਰਿਕੁਆਇਰਮੈਂਟ ਜਿਹੜੀ ਉਹ ਪੂਰੀ ਕਰਨ ਵਾਲੀ ਗੱਲ ਸੀਗੀ ਜੀ। ਤੋਂ ਇਹਨੂੰ ਲੈ ਕੇ ਜਿਹੜਾ ਜੀ ਹੁਣ ਜਿਹੜਾ 3 ਲੱਖ ਰੁਪਏ ਤੇ ਬੰਦਾ ਰੱਖਿਆ ਗਿਆ, ਜਿਹੜਾ ਘੱਟੋ ਘੱਟ ਨਹੀਂ ਤਾਂ ਕਰੋੜ ਰੁਪਏ ਤੇ ਜਾ ਕੇ ਪਊਗਾ ਜੀ, ਕਿਉਂਕਿ ਬਾਕੀ ਜਿਹੜੇ ਖਰਚੇ ਨੇ ਉਹ ਵੱਖਰੇ ਨੇ। 3 ਸਾਲ ਦੇ ਠੇਕੇ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ। ਇਹਦੇ ਵਿੱਚ ਹੁਣ ਕਈ ਜਿਹੜੇ ਜੀ ਉਹ ਕੁੱਦ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਛੇਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨੂੰ ਚੈਲੰਜ ਜਿਹੜਾ ਜੀ ਉਹ ਕੀਤਾ ਜਾ ਰਿਹਾ ਕੁਝ ਧਿਰਾਂ ਦੇ ਵੱਲੋਂ, ਕੁਝ ਵੱਖੋ ਵੱਖਰੀਆਂ ਧਿਰਾਂ ਦੇ ਵੱਲੋਂ। ਔਰ ਇਹਦੇ ਨਾਲ ਜਿਹੜੇ ਸਾਬਕਾ ਡਿਪਟੀ ਸਪੀਕਰ ਨੇ ਬੀਰ ਦਵਿੰਦਰ ਸਿੰਘ ਹੋਰੀ ਵੀ ਇਹਦੇ ਵਿੱਚ ਕੁੱਦੇ ਨੇ। ਉਹਨਾਂ ਨੇ ਇਹ ਕਿਹਾ ਜੀ ਕਿ ਇਹ ਗੁਰੂ ਦੀ ਗੋਲਕ ਦੇ ਉੱਤੇ ਬੇਲੋੜਾ ਬੋਝ ਜਿਹੜਾ ਜੀ ਉਹ ਪਾ ਦਿੱਤਾ ਗਿਆ। ਔਰ ਇਹ ਵੀ ਕਿਹਾ ਗਿਆ ਜੀ ਕਿ ਇਹ ਚਹੇਤਾ ਅਧਿਕਾਰੀ ਸੀਗਾ, ਅਸਲ ਦੇ ਵਿੱਚ ਇਹਦੀ ਨਿਯੁਕਤੀ ਦਾ ਫੈਸਲਾ ਤਾਂ ਪਹਿਲਾਂ ਹੀ ਲੈ ਲਿਆ ਗਿਆ ਸੀਗਾ, ਪਰ ਇਹ ਡਰਾਮਾ ਜਿਹੜਾ ਜੀ ਰਚਿਆ ਗਿਆ ਕਿ ਉੱਥੇ ਇੰਟਰਵਿਊ ਜਿਹੜੀ ਆ ਜੀ ਉਹ ਰੱਖੀ ਗਈ ਆ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਪ੍ਰਤੀ ਮਹੀਨਾ 5 ਲੱਖ ਰੁਪਈਆ ਜਿਹੜਾ ਜੀ ਉਹ ਪਊਗਾ ਗੋਲਕ ਦੇ ਉੱਤੇ। ਜਿਹੜੇ ਹਰਦੀਪ ਸਿੰਘ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਨੇ, ਉਹਨਾਂ ਨੇ ਵੀ ਇਹ ਗੱਲ ਆਖੀ ਹੈ ਜੀ ਕਿ ਇਹ ਜਿਹੜਾ ਜੀ ਨਿਯੁਕਤੀ ਇਹ ਗੈਰ ਵਾਜਬ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਸਣੇ ਹੋਰ ਅਦਾਰਿਆਂ ਦੇ ਵਿੱਚ ਜਦੋਂ ਬਾਕੀ ਮੁਲਾਜ਼ਮਾਂ ਦੀ ਉਮਰ 60 ਸਾਲ ਤੋਂ ਵੱਧ ਨਹੀਂ ਹੈ ਤਾਂ ਫਿਰ 70 ਸਾਲ ਦਾ ਇੱਕ ਰਿਟਾਇਰਡ ਵਿਅਕਤੀ ਜਿਹੜਾ ਜੀ ਉਹਨੂੰ ਮੁੱਖ ਸਕੱਤਰ ਲਾਉਣਾ ਕਿੱਧਰ ਦੀ ਜਿਹੜੀ ਆ ਜੀ ਉਹ ਸਮਝਦਾਰੀ ਹੈ ਜੀ। ਭਾਵ ਕਿ ਜਿਹੜਾ ਪਹਿਲਾਂ ਐਡੇ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਉਹਨੂੰ ਤੁੰਨ ਕੇ ਹੋਰ ਪੈਸਾ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਉਧਰ ਨਾਲ ਦੀ ਨਾਲ ਜਿਹੜੇ ਹੈ ਨੇ ਜੀ ਚਾਰਟਰਡ ਅਕਾਊਂਟੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਸਾਲ ਦਾ ਸਿਰਫ ਕਰੋੜ ਰੁਪਈਆ ਲੈਂਦੇ ਆ, ਉਹ ਹੀ ਚਰਚਿਤ ਹੋ ਗਏ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਹਰਚੰਦ ਸਿੰਘ ਦਿੱਲੀ ਨੇ ਇਹ ਕੋਹਲੀ ਸਾਹਿਬ ਦੇ ਬਹੁਤ ਨੇੜਿਓਂ ਨੇ, ਬਾਦਲ ਪਰਿਵਾਰ ਦੇ ਤਾਂ ਨੇੜੇ ਜਿਹੜਾ ਉਹ ਹੈਗੇ ਹੀ ਨੇ। ਭਾਵ ਕਿ ਇਹਨਾਂ ਨੇ ਵੀ ਕਿਤੇ ਜਿਹੜਾ ਜੀ ਵੱਡਾ ਰੋਲ ਨਿਭਾਇਆ ਇਹਨਾਂ ਦੀ ਨਿਯੁਕਤੀ ਦੇ ਵਿੱਚ, ਤੇ ਉਹਨਾਂ ਦੀ ਫੋਟੋ ਇੱਕ ਵਾਵਾ ਚਰਚਿਤ ਆ ਜੀ ਇਸ ਵੇਲੇ। ਜੀ ਬਿਲਕੁਲ ਜੀ, ਸਾਰਿਆਂ ਦੇ ਸਾਹਮਣੇ ਉਹ ਹੈਗੀ ਆ ਤੇ ਅਸੀਂ ਵੀ ਜਿਹੜੇ ਆਪਣੇ ਫੇਸਬੁੱਕ ਫੈਨ ਪੇਜ ਦੇ ਉੱਤੇ ਉਸ ਨੂੰ ਸ਼ੇਅਰ ਕੀਤਾ ਹੋਇਆ ਆ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਥੇਦਾਰ ਜੀ ਕਹਿੰਦੇ ਆ ਵੀ ਫਕਰੇ ਕੌਮ ਦਾ ਜਿਹੜਾ ਖਿਤਾਬ ਆ ਉਹ ਵਾਪਸ ਨਹੀਂ ਲਿਆ ਜਾ ਸਕਦਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਇਹ ਬਿਆਨ ਆਇਆ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੰਘਰਸ਼ ਕਮੇਟੀ ਆ ਉਹਨੇ ਮੁਲਾਕਾਤ ਕੀਤੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ। ਇਹ ਆਖਿਆ ਸੀਗਾ ਕਿ ਇਹ ਜਿਹੜਾ ਅਵਾਰਡ ਵਾਪਸ ਲਿਆ ਜਾਵੇ, ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਆਖਿਆ ਸੀਗਾ, ਤਾਂ ਕਰਕੇ ਜਵਾਬ ਦੇਣਾ ਉਹਨਾਂ ਨੇ ਸਹੀ ਸਮਝਿਆ ਕਿਉਂਕਿ ਲਿਖਤੀ ਆ। ਕਿ ਔਰ ਉਹਨਾਂ ਨੇ ਇਹ ਕਿਹਾ ਕਿ ਇਹ ਅਵਾਰਡ ਜਿਹੜਾ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਦਿੱਤਾ ਹੋਇਆ ਇਹ ਵਾਪਸ ਨਹੀਂ ਜਿਹੜਾ ਜੀ ਉਹ ਲਿਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਇਹ 5 ਸਿੰਘ ਸਾਹਿਬਾਨ ਦੇ ਵੱਲੋਂ ਸਰਬਸੰਮਤੀ ਦੇ ਨਾਲ ਫੈਸਲਾ ਕਰਕੇ ਜਿਹੜਾ ਦਿੱਤਾ ਗਿਆ ਸੀਗਾ, ਜਿਹਦੇ ਕਰਕੇ ਇਹਦੇ ਉੱਤੇ ਕੋਈ ਕਿੰਤੂ ਪਰੰਤੂ ਹੀ ਨਹੀਂ ਕੀਤਾ ਜਾ ਸਕਦਾ ਜੀ। ਸੋ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਇਹ ਆਖੀ ਹੈ। ਔਰ ਹੁਣ ਜਿਹੜਾ ਜੀ ਉਹਨਾਂ ਨੇ ਜਦੋਂ ਦੇਖੋ ਦੇਖਣ ਵਾਲੀ ਇਹਦੇ ਵਿੱਚ ਇਹ ਗੱਲ ਹੈ ਕਿ ਮੰਨ ਲਿਆ 5 ਸਿੰਘ ਸਾਹਿਬਾਨ ਨੇ ਇਹ ਫੈਸਲਾ ਜਿਹੜਾ ਲਿਆ ਸੀਗਾ
ਇਹਦੇ ਉੱਤੇ ਬਿਆਨਬਾਜ਼ੀ ਕਰ ਰਹੇ ਨੇ ਗਿਆਨੀ ਗੁਰਬਚਨ ਸਿੰਘ ਜਿਹੜੇ ਜੀ। ਕੀ ਇਹਦੇ ਵਾਸਤੇ ਮੀਟਿੰਗ ਨਹੀਂ ਸੀ ਸੱਦੀ ਜਾ ਸਕਦੀ ਪੰਜ ਸਿੰਘ ਸਾਹਿਬਾਨ ਦੀ? ਫਿਰ ਜੋ ਫੈਸਲਾ ਉਹਦੇ ਵਿੱਚ ਹੁੰਦਾ ਉਹ ਵੀ ਤਾਂ ਦੱਸਿਆ ਜਾ ਸਕਦਾ ਸੀਗਾ ਕਿ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਜੀ ਉਹ ਰੱਦ ਕਰਤਾ। ਪਰ ਉਹਦੇ ਵਿੱਚ ਇਉਂ ਹੁੰਦਾ ਕਿ ਪੰਜ ਸਿੰਘ ਸਾਹਿਬਾਨ ਜਿਹੜੇ ਸੀ ਉਹ ਆਪਣੀ ਹਾਜ਼ਰੀ ਲਵਾ ਜਾਂਦੇ ਕਿ ਲਓ ਦੇਖੋ ਜੀ ਅਸੀਂ ਰੱਦ ਨਹੀਂ ਹੋਣ ਦਿੱਤਾ। ਇੱਥੇ ਆਪਣੀ ਹਾਜ਼ਰੀ ਜਿਹੜੀ ਜੀ ਪਹਿਲ ਦੇ ਆਧਾਰ ਦੇ ਉੱਤੇ ਲਵਾਉਣ ਦੇ ਵਾਸਤੇ ਉਹਨਾਂ ਨੇ ਜਿਹੜਾ ਜੀ ਇਹ ਬਿਆਨ ਜਾਰੀ ਕਰਤਾ ਕਿ ਕਿੰਤੂ ਪਰੰਤੂ ਨਹੀਂ ਹੋ ਸਕਦਾ। ਆਈ ਥਿੰਕ ਜਿਹੜੇ ਲੋਕ ਸਿੱਖ ਇਤਿਹਾਸ ਨੂੰ ਜਾਣਦੇ ਨੇ ਸਮਝਦੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਜੀ। ਜਿਹੜਾ ਐਕਚੁਅਲੀ ਇਹ ਤਾਂ ਸਾਰਾ ਕੁਝ ਮੁੱਕੀ ਗਿਆ ਜੀ। ਜਿਹੜਾ ਸਰਬੱਤ ਖਾਲਸਾ ਹੁੰਦਾ ਸੀਗਾ ਜਾਂ ਫਿਰ ਜਿਹੜੀ ਸੰਗਤ ਹੈ ਉਹਨੂੰ ਜਿਵੇਂ 21 ਵਿਸਵੇ ਕਿਹਾ ਜਾਂਦਾ ਜੀ। ਇਹ ਜਿਹੜੇ ਸਵਾਲ ਉਹਨਾਂ ਨੇ ਉਠਾਇਆ ਇਹਦੇ ਵਿੱਚ ਕਿ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਕੀਤੇ ਗਏ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਹੀ ਨਹੀਂ ਕੀਤਾ ਜਾ ਸਕਦਾ। ਮੇਰੀ ਜਾਚੇ ਇਹ ਇੱਕ ਬਹੁਤ ਵੱਡੇ ਬਹਿਸ ਦੀ ਮੰਗ ਕਰਦਾ ਹੈ ਜੀ ਉਹਨਾਂ ਦੇ ਵਾਸਤੇ ਜਿਹੜੇ ਸਿੱਖਾਂ ਦੇ ਵਾਸਤੇ ਜਿਹੜਾ ਲਿਖਦੇ ਨੇ, ਸਿੱਖ ਇਤਿਹਾਸ ਤੋਂ ਜਿਹੜੇ ਜਾਣੂ ਨੇ। ਆਈ ਥਿੰਕ ਇਹ ਜਿਹੜਾ ਸਵਾਲ ਹੈ ਕਈ ਸਵਾਲਾਂ ਨੂੰ ਜਨਮ ਆਪਣੇ ਆਪ ਦੇ ਵਿੱਚ ਦਿੰਦਾ ਜੀ। ਤੇ ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਕਹਿੰਦੇ ਜੀ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ 2 ਕਾਨਫਰੰਸਾਂ ਹੋ ਰਹੀਆਂ ਆ। ਕਾਂਗਰਸ ਦੀ ਪਾਟੋ ਧਾੜ ਤਾਂ ਸਾਰਿਆਂ ਦੇ ਸਾਹਮਣੇ ਸੀ, ਹੌਲੀ ਹੌਲੀ ਇਹ ਵੀ ਸਾਹਮਣੇ ਆ ਰਹੀ ਹੈ। ਬਿਲਕੁਲ ਜੀ। ਐਕਚੁਅਲੀ ਇਹਦੇ ਵਿੱਚ ਜਿਹੜਾ ਜੀ ਮੇਨ ਰੋਲ ਨਿਭਾ ਰਹੇ ਨੇ ਇੱਕ ਤਾਂ ਡਾਕਟਰ ਦਲਜੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀਗਾ। ਜਿਹੜੇ ਇੱਥੇ ਪਟਿਆਲੇ ਤੋਂ ਨੇ ਜੀ ਡਾਕਟਰ ਧਰਮਵੀਰ ਗਾਂਧੀ ਹੈ ਮੈਂਬਰ ਪਾਰਲੀਮੈਂਟ, ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ। ਤੇ ਇਹਨਾਂ ਦੇ ਵੱਲੋਂ ਜਿਹੜਾ ਜੀ ਇਹ ਸਾਰਾ ਅਰੇਂਜ ਕੀਤਾ ਗਿਆ ਜਿਹੜੀ ਦੂਸਰੀ ਕਾਨਫਰੰਸ ਹੈ। ਇਹ ਆਖਿਆ ਜਾ ਰਿਹਾ ਜੀ ਕਿ ਇਹ ਨਿਰਾਸ਼ ਜਿਹੜੇ ਵਾਲੰਟੀਅਰ ਨੇ ਉਹਨਾਂ ਦਾ ਇਕੱਠ ਜਿਹੜਾ ਕੀਤਾ ਜਾ ਰਿਹਾ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਉੱਥੇ ਹੋਰਡਿੰਗਸ ਵਗੈਰਾ ਲਾਏ ਨੇ ਉਹਦੇ ਉੱਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਦੀ ਫੋਟੋ ਵੀ ਜਿਹੜੀ ਆ ਜੀ ਉਹ ਲਾਈ ਗਈ ਹੈ। 2 ਹੀ ਫੋਟੋਆਂ ਲਾਈਆਂ ਗਈਆਂ ਨੇ ਤਾਂ ਕਿ ਕਨਫਿਊਜ਼ਨ ਜਿਹੜਾ ਜੀ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਹੋਰੀ ਜਿਹੜੇ ਉਹ ਕਰ ਰਹੇ ਨੇ। ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਜਿਹੜੀਆਂ ਜੀ ਇਹ 2 ਕਾਨਫਰੰਸਾਂ ਜਿਹੜੀਆਂ ਹੋਣਗੀਆਂ ਮੇਰਾ ਖਿਆਲ ਕਾਫੀ ਕੁਝ ਉੱਥੇ ਤੈਅ ਹੋਊਗਾ ਜੀ ਕਿ ਕਿੰਨੇ ਕੁ ਲੋਕਾਂ ਦਾ ਇਕੱਠ ਜਿਹੜਾ ਜੀ ਇਹ ਕਰਨ ਦੇ ਵਿੱਚ ਸਫਲ ਜਿਹੜਾ ਜੀ ਉਹ ਹੁੰਦੇ ਨੇ। ਜਿਹੜਾ ਨਾ ਜੀ ਇਹ ਤੁਸੀਂ ਕਹਿ ਲਓ ਕਿ ਕੁੜੀ ਪੇਟ ਮੁੰਡਾ ਖੇਤ ਆ ਜਵਾਈਆ ਮੰਡੇ ਖਾ ਉਹ ਕੁਛ ਹੀ ਜਿਹੜਾ ਜੀ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਜੀ। ਦੇਖਿਆ ਜਾਵੇ ਤਾਂ ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੇ ਨੇ ਉਹ ਪਾਰਟੀ ਦੇ ਕਰਕੇ ਜਿੱਤੇ ਨੇ। ਹਰਿੰਦਰ ਸਿੰਘ ਖਾਲਸਾ ਹੋਰੀ ਜਿੱਤੇ ਹੀ ਪਾਰਟੀ ਕਰਕੇ ਨੇ। ਚਲੋ ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਤਾਂ ਆਧਾਰ ਕੁਝ ਜਿਹੜਾ ਉਹ ਹੈਗਾ ਸੀਗਾ ਲੋਕਾਂ ਦੇ ਵਿੱਚ। ਹਰਿੰਦਰ ਸਿੰਘ ਖਾਲਸਾ ਹੋਰਾਂ ਦਾ ਤਾਂ ਹੁਣ ਜਾ ਕੇ ਪੁੱਛ ਲਓ ਜੀ ਉਹਨਾਂ ਦੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਕੀ ਹੈ। ਸੋ ਇੱਕ ਤੁਸੀਂ ਇਹ ਕਹਿ ਲਓ ਕਿ ਕੁਝ ਕੈਲਕੂਲੇਸ਼ਨ ਦੇ ਤਹਿਤ ਹੀ ਜਿਹੜਾ ਜੀ ਹੁਣ ਇਸ ਗੱਲ ਦੇ ਉੱਤੇ ਤੁਲੇ ਹੋਏ ਨੇ ਕਿ ਉਹਨਾਂ ਨੇ ਪਾਟੋ ਧਾੜ ਜਿਹੜਾ ਜੀ ਉਹ ਕਰਨਾ ਪੰਜਾਬ ਦੇ ਵਿੱਚ ਤਾਂ ਕਿ ਕੋਈ ਜਿਹੜਾ ਜੀ ਇਹਨੂੰ ਸਹਿਯੋਗ ਨਾ ਮਿਲੇ। ਕਿੰਨੇ ਕੁ ਸਫਲ ਹੁੰਦੇ ਨੇ ਮੇਰਾ ਖਿਆਲ ਅਗਲੇ ਕੁਝ ਦਿਨ ਜਿਹੜੇ ਦੱਸਣਗੇ। ਸ਼ਾਇਦ ਹੋ ਸਕਦਾ ਜੀ ਕਿ ਪਾਰਟੀ ਜਿਹੜੀ ਆ ਉਹ ਇਹਨਾਂ ਦੇ ਉੱਤੇ ਹੁਣ ਕੋਈ ਸਖਤ ਫੈਸਲਾ ਲੈ ਸਕਦੀ ਹੈ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਨਵਜੋਤ ਕੌਰ ਸਿੱਧੂ ਤੇ ਉਪਕਾਰ ਸੰਧੂ ਇੱਕ ਦੂਜੇ ਦੇ ਨਾਲ ਗਾਲੋਂ ਗਾਲੀ ਵਾਲੀ ਜਿਹੜੀ ਭਾਸ਼ਾ 'ਚ ਗੱਲਬਾਤ ਕਰ ਰਹੇ ਹੁਣ। ਜੀ ਬਿਲਕੁਲ। ਐਕਚੁਅਲੀ ਇਹ ਕਾਫੀ ਕੰਮ ਵੱਧ ਗਿਆ ਹੋਇਆ ਜੀ। ਨਵਜੋਤ ਕੌਰ ਸਿੱਧੂ ਹੋਰਾਂ ਨੇ ਉਪਕਾਰ ਸਿੰਘ ਸੰਧੂ ਕੌਰ ਨੇ ਵੀ ਦੱਸਣਾ ਕਿ ਇਹ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਉਹਨਾਂ ਨੂੰ ਜਿਹੜਾ ਜੀ ਇਸ ਵੇਲੇ ਥਾਪੜਾ ਦੇ ਕੇ ਤਕੜਾ ਕੀਤਾ ਹੋਇਆ ਜੀ ਮਾਝੇ ਦੇ ਜਰਨੈਲ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ। ਔਰ ਉਹਨਾਂ ਨੇ ਇਹ ਤਾਂ ਕਰਕੇ ਉਹਨਾਂ ਨੂੰ ਤਕੜਾ ਕੀਤਾ ਜਦੋਂ ਪਿਛਲੇ ਦਿਨੀ ਬਿਆਨ ਆਇਆ ਸੀਗਾ ਜੀ ਨਵਜੋਤ ਕੌਰ ਸਿੱਧੂ ਹੋਰਾਂ ਦਾ ਕਿ ਜਿਹੜਾ ਜੀ ਜੇ ਅਕਾਲੀ ਭਾਜਪਾ ਗੱਠਜੋੜ ਜਾਰੀ ਰਹਿੰਦਾ ਤੇ ਉਹ ਅਗਲੀ ਚੋਣ ਜਿਹੜੀ ਆ ਉਹ ਨਹੀਂ ਲੜਨਗੇ। ਤਾਂ ਉਸ ਤੋਂ ਬਾਅਦ ਉਪਕਾਰ ਸਿੰਘ ਸੰਧੂ ਹੋਰਾਂ ਨੂੰ ਇਸ ਹਲਕੇ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਕੀਤਾ ਗਿਆ। ਨਵਜੋਤ ਕੌਰ ਸਿੱਧੂ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਜਿਹੜਾ ਕਿ ਵਾਹਵਾ ਵਾਇਰਲ ਜਿਹੜਾ ਜੀ ਉਹ ਸੋਸ਼ਲ ਨੈਟਵਰਕ ਸਾਈਟ ਤੇ ਹੋਇਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਬਿਕਰਮ ਸਿੰਘ ਮਜੀਠੀਆ ਤੇ ਉਪਕਾਰ ਸਿੰਘ ਸੰਧੂ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਪਹਾੜੇ ਦੇ ਟੱਟੂ ਤੇ ਗੁੰਡੇ ਜਿਹੜਾ ਜੀ ਇਹ ਲਫ਼ਜ਼ ਜਿਹੜਾ ਜੀ ਉਹ ਉਹਨਾਂ ਨੇ ਵਰਤੇ ਸੀਗੇ। ਉਪਕਾਰ ਸਿੰਘ ਸੰਧੂ ਹੋਰੀ ਜਿਹੜੇ ਨੇ ਜੀ ਉਹ ਸਾਰੀਆਂ ਹੱਦਾਂ ਬੰਨੇ ਲੰਘ ਗਏ। ਇਹ ਵੀ ਭੁੱਲ ਗਏ ਕਿ ਮੂਹਰੇ ਜਿਹਦੇ ਉੱਤੇ ਇਲਜ਼ਾਮ ਲਾ ਰਹੇ ਨੇ ਉਹ ਔਰਤ ਹੈ ਤੇ ਔਰਤ ਦੀ ਇੱਕ ਰਿਸਪੈਕਟ ਤਾਂ ਜਿਹੜੀ ਹੈ ਜੀ ਉਹ ਕਰਨੀ ਬਣਦੀ ਹੋਈ ਹੈ। ਜੇ ਉਹਨਾਂ ਨੇ ਕੋਈ ਬਿਆਨਬਾਜ਼ੀ ਜਿਹੜੀ ਹੈ ਜੀ ਕੀਤੀ ਆ ਉਦੋਂ ਨੀਵੇਂ ਪੱਧਰ ਦੇ ਉੱਤੇ ਕਮ ਸੇ ਕਮ ਨਹੀਂ ਸੀ ਜਾਣਾ ਚਾਹੀਦਾ। ਜਦੋਂ ਨਾਮ ਦੇ ਨਾਲ ਜਥੇਦਾਰ ਜਿਹੜਾ ਜੀ ਉਹ ਲੱਗਦਾ ਤੇ ਫਿਰ ਤਾਂ ਕਮ ਸੇ ਕਮ ਕੋਈ ਅਕਲ ਜਿਹੜੀ ਉਹ ਚਾਹੀਦੀ ਸੀਗੀ। ਉਹਨਾਂ ਨੇ ਇਹ ਕਿਹਾ ਜੀ ਕਿ ਜਦੋਂ ਕੁੱਤਾ ਹਲਕ ਜਾਂਦਾ ਫਿਰ ਉਹ ਆਪਣਿਆਂ ਨੂੰ ਦੰਦੀਆਂ ਵੱਢਣ ਲੱਗ ਜਾਂਦਾ। ਉਹ ਕਹਿੰਦੇ ਨਵਜੋਤ ਕੌਰ ਸਿੱਧੂ ਜਿਹੜੀ ਹਲਕ ਗਈ ਆ ਇਸ ਕਰਕੇ ਉਹ ਆਪਣਿਆਂ ਨੂੰ ਦੰਦੀਆਂ ਜਿਹੜੀਆਂ ਉਹ ਵੱਢੀ ਜਾਂਦੀ ਹੈ। ਇੱਥੇ ਹੀ ਨਹੀਂ ਰੁਕੇ ਉਪਕਾਰ ਸਿੰਘ ਸੰਧੂ, ਕਈ ਪੈਰ ਹੋਰ ਗਾਂਹ ਵੱਧ ਗਏ।
ਕਹਿੰਦੇ ਜੀ ਕਿ ਅੱਜ ਕੱਲ੍ਹ ਨਵਜੋਤ ਕੌਰ ਸਿੱਧੂ ਦੇ ਸੁਪਨਿਆਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਆਉਂਦਾ, ਜਿਹਦੇ ਕਰਕੇ ਉਹਨਾਂ ਦਾ ਦਿਮਾਗੀ ਤਵਾਜ਼ਨ ਜਿਹੜਾ ਜੀ ਉਹ ਵਿਗੜ ਗਿਆ, ਤੇ ਵਿਗੜੇ ਹੋਏ ਦਿਮਾਗੀ ਤਵਾਜ਼ਨ ਦੇ ਤਹਿਤ ਹੀ ਉਹ ਜਿਹੜੇ ਇਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕਰ ਰਹੇ ਨੇ। ਇਹ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਬਿਆਨਬਾਜ਼ੀ ਹੋ ਰਹੀ ਹੈ, ਸ਼ਾਇਦ ਹੋ ਸਕਦਾ ਇੰਨੀਆਂ ਨਿਵਾਣਾ ਪਹਿਲਾਂ ਕਦੀ ਨਾ ਸਕੀਆਂ ਹੋਣ। ਗਿਨੀਜ਼ ਬੁੱਕ ਆਫ ਵਿਸ਼ਵ ਰਿਕਾਰਡ ਵਾਲਿਆਂ ਦੇ ਕੋਈ ਏਦਾਂ ਦਾ ਹੋਵੇ ਕਾਲਮ, ਤੇ ਮੇਰਾ ਖਿਆਲ ਉਪਕਾਰ ਸਿੰਘ ਸੰਧੂ ਹੋਰੀ ਬਾਜੀ ਮਾਰ ਸਕਦੇ ਨੇ ਜੀ। ਮਾਰ ਸਕਦੇ ਨੇ ਜੀ। ਇਹ ਮੈਨੂੰ ਲੱਗਦਾ ਜੀ ਆਉਣ ਵਾਲੇ ਦਿਨਾਂ ਸ਼ਾਇਦ ਕੋਈ ਹੋਰ ਵੀ ਟੱਪ ਵੀ ਜਾਵੇ ਇਹਨਾਂ ਨੂੰ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਲਵਾ ਕਾਟਨ ਬੈਲਟ ਜਿਹੜੀ ਆ 31 ਅਗਸਤ ਤੋਂ ਬੰਦ। ਬਿਲਕੁਲ, ਜਿਹੜਾ ਇਸ ਵੇਲੇ ਜਿਹੜਾ ਜੀ ਕਾਟਨ ਬੈਲਟ ਹੈਗੀ ਆ, ਨਰਮਾ ਬੈਲਟ ਹੈ ਜੀ, ਉਹ ਮੁਸੀਬਤਾਂ ਦੇ ਵਿੱਚੋਂ ਲੰਘ ਰਹੀ ਹੈ। ਪਹਿਲਾਂ ਇੱਕ ਚਿੱਟੇ ਨੇ ਪੰਜਾਬ ਖਾ ਲਿਆ, ਹੁਣ ਚਿੱਟਾ ਮੱਛਰ ਜਿਹੜਾ ਜੀ ਉਹ ਸਾਰੇ ਨਰਮੇ ਨੂੰ ਖਾਈ ਜਾਂਦਾ ਜੀ, ਔਰ ਚਿੱਟਾ ਹੀ ਚਿੱਟਾ ਜਿਹੜਾ ਜੀ ਉਹ ਦਿਸ ਰਿਹਾ। ਇਸ ਚਿੱਟੇ ਮੱਛਰ ਦੀ ਮਾਰ ਹੇਠ ਆਈ ਜਿਹੜੀ ਕਾਟਨ ਬੈਲਟ ਹੈ, ਉਹਦੇ ਵਾਸਤੇ ਇੱਕ ਬਹੁਤ ਵੱਡਾ ਇਹ ਝਟਕਾ ਹੈ ਕਿ ਜ਼ਿਲ੍ਹਾ ਦੀ ਪੁਰਾਣੀ ਜਿਹੜੀ ਮਾਲਵਾ ਕਾਟਨ ਸਪਿਨਿੰਗ ਮਿਲ ਹੈ ਓਸਵਾਲ ਗਰੁੱਪ ਦੀ, ਇਹਦੇ ਵਿੱਚ ਕੰਮ ਕਰਦੇ ਸੈਂਕੜੇ ਮੁਲਾਜ਼ਮ ਜਿਹੜੇ ਨੇ ਉਹ ਫੈਕਟਰੀ ਪ੍ਰਬੰਧਕਾਂ ਦੇ ਵੱਲੋਂ ਉਹਨਾਂ ਨੂੰ ਅਚਾਨਕ 31 ਅਗਸਤ ਤੋਂ ਬਾਅਦ ਫੈਕਟਰੀ ਬੰਦ ਹੋਣ ਦਾ ਹੁਕਮ ਜਿਹੜਾ ਜੀ ਉਹ ਦਿੱਤਾ ਗਿਆ। ਫੈਕਟਰੀ ਦੇ ਵਿੱਚ ਕੰਮ ਕਰਦੇ ਜਿਹੜੇ ਮੁਲਾਜ਼ਮ ਨੇ ਜੀ, ਉਹਨਾਂ ਨੇ ਧਰਨਾ ਜਿਹੜਾ ਜੀ ਇਸ ਵੇਲੇ ਲਾਤਾ ਹੈ। ਮਾਲਵਾ ਕਾਟਨ ਮਿਲ ਦੇ ਵਿੱਚ ਕੰਮ ਕਰਦੇ ਅਧਿਕਾਰੀਆਂ ਨੇ ਲੁਧਿਆਣੇ ਤੋਂ ਆਈ ਟੀਮ ਨੂੰ ਗੇਟ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੇ ਸੀ ਉਹਨਾਂ ਨੇ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਟੀਮ ਦੀ ਗੱਡੀ ਨੂੰ ਜਿਹੜਾ ਸੀਗਾ ਉਹ ਘੇਰ ਲਿਆ, ਔਰ ਕੁਝ ਜਿਹੜਾ ਜੀ ਰੌਲਾ ਰੱਪਾ ਤੇ ਧੱਕਾ ਮੁੱਕੀ ਜਿਹੜੀ ਹੈ ਜੀ ਉਹ ਵੀ ਹੋਈ ਦੱਸੀ ਜਾਂਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਪਿਛਲੇ 3 ਮਹੀਨਿਆਂ ਤੋਂ ਇਹਨਾਂ ਮੁਲਾਜ਼ਮਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ, ਔਰ 2010 ਤੋਂ ਹੁਣ ਤੱਕ ਮਿਲ ਮਾਲਕਾਂ ਦੇ ਵੱਲੋਂ ਬੋਨਸ ਤੇ ਬਾਕੀ ਬਕਾਏ ਜਿਹੜੇ ਜੀ ਉਹ ਨਹੀਂ ਦਿੱਤੇ ਗਏ। ਜਿਹੜੇ ਮਾਲਵਾ ਕਾਟਨ ਜਿਹੜੀ ਹੈ ਜੀ ਇਹ ਸਪਿਨਿੰਗ ਮਿਲ ਹੈ ਜੀ, ਉਹਦੇ ਹੈੱਡ ਆਫਿਸ ਤੋਂ ਜਿਹੜੇ ਆਏ ਉਹਨਾਂ ਨੇ ਇਹ ਕਿਹਾ ਕਿ ਕੰਮ ਕਰਦੇ ਮੁਲਾਜ਼ਮਾਂ ਦੀ ਤਨਖਾਹ ਤੇ ਸਾਰਾ ਬਕਾਇਆ ਜਿਹੜਾ ਜੀ ਉਹ ਦਿੱਤਾ ਜਾਊਗਾ। ਉਹਨਾਂ ਨੇ ਇਹ ਗੱਲ ਮੰਨੀ ਹੈ ਕਿ 300 ਮੁਲਾਜ਼ਮਾਂ ਨੂੰ 31 ਅਗਸਤ ਨੂੰ ਮਿਲ ਬੰਦ ਹੋਣ ਸੰਬੰਧੀ ਸੂਚਨਾ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਹੈ। ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਇਹ ਮਿਲ ਜਿਹੜੀ ਹੈ ਜੀ ਬੰਦ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਇਹ ਘਾਟੇ ਦੇ ਵਿੱਚ ਤਾਂ ਨਹੀਂ ਜਿਹੜਾ ਜੀ ਕਿਹਾ ਜਾ ਸਕਦਾ। ਜਿਵੇਂ ਇੰਡਸਟਰੀ ਜਿਹੜੀ ਹੈ ਜੀ ਭੱਜੀ ਹੈ ਪੰਜਾਬ ਦੇ ਵਿੱਚੋਂ, ਸ਼ਾਇਦ ਇਹ ਉਹਦੇ ਵਿੱਚ ਹੀ ਇੱਕ ਵੱਡਾ ਝਟਕਾ ਜਿਹੜਾ ਜੀ ਉਹ ਕਿਸਾਨਾਂ ਨੂੰ ਹੈ। ਇਸ ਕਾਟਨ ਮਿਲ ਬੰਦ ਹੋਣਾ ਜਿਹੜੀ ਕਿ ਇੱਥੋਂ ਸਾਰਾ ਨਰਮਾ ਜਿਹੜਾ ਇਸ ਏਰੀਏ ਦੇ ਵਿੱਚੋਂ ਚੁੱਕਦੀ ਸੀਗੀ ਜੀ। ਜੀ ਅਤੇ ਇਹ ਵੀ ਜਿਹੜਾ ਜੀ ਪਤਾ ਲੱਗ ਰਿਹਾ ਵੀ ਪ੍ਰਕਾਸ਼ ਬਾਦਲ ਹੁਣੀ ਜਿਹੜੇ ਆ ਅਰੁਣ ਜੇਤਲੀ ਹੁਣਾਂ ਨੂੰ ਮਿਲੇ ਆ, ਪੈਕੇਜ ਮੰਗ ਰਹੇ ਸੀ। ਅਰੁਣ ਜੇਤਲੀ ਹੋਰੀ ਤਾਂ ਅਵੇਲੇਬਲ ਹੈਗੇ ਨੇ ਉਹਨਾਂ ਦੇ ਵਾਸਤੇ, ਕੋਈ ਹੋਰ ਜਿਹੜਾ ਜੀ ਹੋਵੇ ਜਾਂ ਨਾ ਹੋਵੇ ਉਹੀ ਉਹਨਾਂ ਨੂੰ ਕਈ ਵਾਰੀ ਸੱਦ ਲੈਂਦੇ ਨੇ ਵੀ ਆ ਜਾਓ ਪ੍ਰਧਾਨ ਮੰਤਰੀ ਨੂੰ ਮਿਲਾ ਦਿੰਦੇ ਆ, ਤੇ ਫਿਰ ਵਿਚਾਰੇ ਉੱਥੋਂ ਜਿਹੜਾ ਜੀ ਉਹ ਮੋੜ ਆਉਂਦੇ ਨੇ। ਉਹਨਾਂ ਨੇ ਜਿਹੜਾ ਜੀ NFL ਦੇ ਜਿਹੜਾ ਪਸਾਰ ਆ ਜੀ ਉਹਦੇ ਵਾਸਤੇ ਜੇਤਲੀ ਸਾਹਿਬ ਤੋਂ ਮਦਦ ਜਿਹੜੀ ਮੰਗੀ ਹੈ। ਜੇਤਲੀ ਸਾਹਿਬ ਇਕੱਲੇ ਕੋਈ ਪੈਕੇਜ ਨਹੀਂ ਜਿਹੜਾ ਜੀ ਦੇ ਸਕਦੇ, ਪੋਸੀਬਲ ਹੀ ਜਿਹੜਾ ਜੀ ਉਹ ਨਹੀਂ ਹੈਗਾ, ਕਿਉਂਕਿ ਜਿਹੜਾ ਜੀ ਸਿੱਕਾ ਤਾਂ ਇੱਕੋ ਬੰਦੇ ਦਾ ਹੀ ਉੱਥੇ ਚੱਲਦਾ ਜੀ, ਸਭ ਨੂੰ ਪਤਾ, ਉਸ ਤੋਂ ਬਿਨਾਂ ਥੋੜੀ ਹੋਣਾ ਜੀ। ਹੁਣ 11 ਸਤੰਬਰ ਦੀ ਉਡੀਕ ਹੋ ਸਕਦਾ ਕਿ ਅਕਾਲੀ ਦਲ ਨੂੰ ਹੋਵੇ ਕਿ 11 ਸਤੰਬਰ ਨੂੰ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਆਉਣਗੇ, ਕਿਉਂਕਿ ਮੁਹਾਲੀ ਵਾਲਾ ਜਿਹੜਾ ਏਅਰਪੋਰਟ ਹੈ ਜੀ ਉਹਦਾ ਉਦਘਾਟਨ ਹੋਣਾ, ਤੋ ਉਹ ਜਿਹੜਾ ਜੀ ਅਖੀਰਲੇ ਮੌਕੇ ਦੇ ਉੱਤੇ ਫੇਰ ਜਿਹੜਾ ਮੁੱਕਰ ਨਾ ਜਾਂਦੇ ਹੋਣ। ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਇਹ ਸੁਣਿਆ ਮਾਡਲ ਸੀ ਗੁੱਡ ਗੁਜਰਾਤ ਵਾਲਾ, ਇੱਕੋ ਵਾਰ ਹੁਣ ਨਿਕਲ ਗਈ ਫੂਕ ਬੇਲੀ। ਜੀ ਸੁਣਿਆ ਮਾਡਲ ਸੀ ਗੁੱਡ ਗੁਜਰਾਤ ਵਾਲਾ, ਇੱਕੋ ਵਾਰ ਹੁਣ ਨਿਕਲ ਗਈ ਫੂਕ ਬੇਲੀ। ਜਿਹੜੇ ਵਰਗ ਨੂੰ ਖੂਬ ਖੁਸ਼ਹਾਲ ਸੁਣਿਆ, ਹੱਕ ਮੰਗਣ ਲਈ ਰਿਹਾ ਉਹ ਕੂਕ ਬੇਲੀ। ਜੀ ਭਗਦੜ ਮੱਚ ਗਈ ਵਿੱਚ ਗੁਜਰਾਤ ਵੇਖੀ, ਚਿਹਰੇ ਕਈਆਂ ਦੇ ਹੋਏ ਹਨ ਭੂਕ ਬੇਲੀ। ਜਿੱਥੇ ਕਿਤੇ ਗੁਜਰਾਤੀ ਹਨ ਲੋਕ ਰਹਿੰਦੇ, ਉੱਥੋਂ ਤੀਕਰ ਹੈ ਸੁਣੀ ਗਈ ਸ਼ੂਕ ਬੇਲੀ। ਜੀ ਹੋਇਆ ਮਾਡਲ ਹੈ ਠੁੱਸ ਗੁਜਰਾਤ ਵਾਲਾ, ਚੱਕਰ ਲੱਗਿਆ ਉਲਟ ਨੂੰ ਫਿਰਨ ਬੇਲੀ। ਹੋਇਆ ਮਾਡਲ ਹੈ ਠੁੱਸ ਗੁਜਰਾਤ ਵਾਲਾ, ਚੱਕਰ ਲੱਗਿਆ ਉਲਟ ਨੂੰ ਫਿਰਨ ਬੇਲੀ। ਜਿਹੜੀ ਰੱਖੀ ਵਿਖਾਉਣ ਦੇ ਵਾਸਤੇ ਸੀ, ਬੋਰੀ ਰੇਤ ਦੀ ਲੱਗ ਪਈ ਕਿਰਨ ਬੇਲੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆ ਕੇ ਜੁੜੇ, ਇਹਨਾਂ ਖਬਰਾਂ ਬਾਰੇ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਆ। ਅਗਲੇ ਬੁਲੇਟਿਨ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ
ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।